बिस्मिल्लाहिर्रहमानिर्रहीम। पंजाबी लैंदे पंजाब विच होण जां चढ़दे पंजाब विच होण जां जग ते किसी होर देश विच होण, हमेशा किसी ना किसी आर ਨੂੰ ਲੱਗੇ ਰਹਿੰਦੇ ਨੇ। ਉਹ ਆਰ ਹੁੰਦਾ ਵੀ ਜ਼ਿਆਦਾਤਰ ਲੋਕਾਂ ਦਾ ਸਾਥ ਨਾਲ ਜੁੜੇ ਰਹਿੰਦੇ ਨੇ। ਅੱਜ ਸਾਡੇ ਨਾਲ ਪੰਜਾਬ ਦੀ ਇੱਕ ਅਜਿਹੀ ਧੀ ਮੌਜੂਦ ਨੇ ਜਿਹੜੇ ਬੜੇ ਸੋਹਣੇ ਢੰਗ ਨਾਲ ਵਾਰਤਕ ਲਿਖਦੇ ਨੇ, ਕਹਾਣੀਆਂ ਲਿਖਦੇ ਨੇ, ਨਜ਼ਮਾਂ ਲਿਖਦੇ ਨੇ। ਅਸੀਂ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਉਹਨਾਂ ਦਾ ਤਾਰਫ ਕਰਵਾਉਂਦਿਆਂ। ਮੈਂ ਕਿਰਨ ਕੌਰ ਜੀ ਨੂੰ ਜੀ ਆਇਆਂ ਨੂੰ ਕਹਿੰਦਾ ਵਾਂ। ਆਸਟ੍ਰੇਲੀਆ ਤੋਂ ਸਾਡੇ ਨਾਲ ਵੀਡੀਓ ਲਿੰਕ ਤੇ ਮੌਜੂਦ ਨੇ। PhD ਪੰਜਾਬੀ ਦੀ ਟੀਮ ਨੇ ਸਪੈਸ਼ਲ ਉਹਨਾਂ ਨੂੰ ਬੇਨਤੀ ਕੀਤੀ ਕਿ ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਸਾਡੇ ਲਈ ਟਾਈਮ ਕੱਢਿਆ। ਅਸੀਂ ਬਹੁਤ ਸ਼ੁਕਰੀਆ ਅਦਾ ਕਰਨੇ ਹਾਂ ਜੀ ਤੁਹਾਡਾ। ਜੀ ਆਇਆਂ ਨੂੰ ਕਹਿੰਦੇ ਹਾਂ। ਕੌਰ ਜੀ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਬਹੁਤ ਸ਼ੁਕਰੀਆ ਤੁਹਾਡਾ। ਬਹੁਤ ਮਿਹਰਬਾਨੀ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਸ਼ੁਕਰੀਆ ਤੇ ਮੈਂ ਸ਼ਲਾਘਾ ਕਰਾਂਗੀ ਤੁਹਾਡੇ ਇਸ ਉਪਰਾਲੇ ਦੀ ਜੋ ਤੁਸੀਂ ਸਾਨੂੰ ਦੁਨੀਆ ਭਰ ਨੂੰ ਦਿਖਾਉਂਦੇ ਹੋ। ਬਹੁਤ ਹੀ ਸੋਹਣਾ, ਬਹੁਤ ਹੀ ਸ਼ਲਾਘਾ ਇਹ ਕਾਰਜ ਕਰਦੇ ਹੋ ਤੁਸੀਂ। ਬਹੁਤ ਧੰਨਵਾਦ ਤੁਹਾਡਾ ਜੀ। ਕੌਰ ਜੀ ਇਸ ਤਰ੍ਹਾਂ ਹੈ ਕਿ ਮਾਂ ਬੋਲੀ ਲਈ ਜੋ ਕੰਮ ਤੁਸੀਂ ਕਰ ਰਹੇ ਹੋ, ਤਖਲੀਕਕਾਰ ਕਰ ਰਹੇ ਹੋ, ਮੇਰੇ ਵਰਗੇ ਬੰਦੇ ਤਾਂ ਨਹੀਂ ਕਰ ਸਕਦੇ। ਤਖਲੀਕਕਾਰ ਹੀ ਨੇ ਜਿਨ੍ਹਾਂ ਨਾਲ ਮਾਂ ਬੋਲੀ ਦਾ ਖੂਬਸੂਰਤ ਤਾਲੁਕ ਹੁੰਦਾ ਹੈ। ਅਸੀਂ ਤਾਂ ਜੀ ਬਿਲਕੁਲ ਨਿਮਾਣੇ ਜਿਹੇ ਹਾਂ। ਬਸ ਕੋਸ਼ਿਸ਼ ਇਹ ਹੁੰਦੀ ਹੈ ਕਿ ਤੁਹਾਡੇ ਵਰਗੇ ਪੜ੍ਹੇ ਲਿਖੇ ਲੋਕ, ਕਲਮ ਕਿਤਾਬ ਨਾਲ ਜੁੜੇ ਲੋਕਾਂ ਨਾਲ ਗੱਲ ਕਰਕੇ ਕੁਝ ਸਿੱਖ ਸਕੀਏ ਅਸੀਂ। ਤੇ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਟਾਈਮ ਕੱਢਿਆ। ਪ੍ਰੋਗਰਾਮ ਵੱਲ ਵਧਦੇ ਹਾਂ ਜੀ। ਕਿਰਨ ਕੌਰ ਜੀ ਸਾਡੇ ਨਾਲ ਮੌਜੂਦ ਨੇ, ਸਾਡੇ ਬੜੇ ਚੰਗੇ ਭਾਗ ਨੇ। ਕਿਰਨ ਕੌਰ ਜੀ ਆਪਣੇ ਜੀਵਨ ਪੰਧ ਬਾਰੇ ਦੱਸੋ, ਆਪਣੇ ਪਿਛੋਕੜ ਬਾਰੇ ਦੱਸੋ ਸਾਡੇ ਦੇਖਣ ਵਾਲਿਆਂ ਨੂੰ। ਜੀ ਮੈਂ ਇੱਕ ਬਹੁਤ ਹੀ ਨਾਰਮਲ ਸਾਦੇ ਜਿਹੇ ਪਰਿਵਾਰ, ਪਿੰਡ ਭਾਣੋਲੰਗਾ, ਜ਼ਿਲ੍ਹਾ ਕਪੂਰਥਲਾ, ਪੰਜਾਬ ਵਿੱਚ ਜੰਮ ਪਲਾਂ। ਮਾਤਾ ਜੀ ਦਾ ਨਾਮ ਰਜਵੰਤ ਕੌਰ ਤੇ ਪਿਤਾ ਜੀ ਦਾ ਨਾਮ ਬਲਵੀਰ ਸਿੰਘ। ਇੱਕ ਛੋਟਾ ਭਰਾ ਹੈ, ਮੇਰੇ ਤੋਂ 3 ਸਾਲ ਛੋਟਾ ਹੈ। ਤੇ ਹੁਣ ਅਸੀਂ ਸਾਰਾ ਹੀ ਪਰਿਵਾਰ ਆਸਟਰੀਆ ਵਿੱਚ ਰਹਿ ਰਹੇ ਹਾਂ। ਤੇ ਮੈਂ ਕਦੇ ਸੋਚਿਆ ਨਹੀਂ ਸੀ ਜ਼ਿੰਦਗੀ ਵਿੱਚ ਕਿ ਮੈਂ ਵੀ ਕਦੇ ਲਿਖਾਂਗੀ, ਕਦੀ ਕਲਮ ਹੱਥ ਵਿੱਚ ਆਵੇਗੀ, ਕਦੀ ਕਹਾਣੀਆਂ, ਵਾਰਤਕ ਤੇ ਕਵਿਤਾਵਾਂ ਲਿਖ ਪਾਵਾਂਗੀ। ਜਦੋਂ ਮੈਂ 10ਵੀਂ ਪਾਸ ਕੀਤੀ ਤੇ ਉਸ ਤੋਂ ਬਾਅਦ ਸਬੱਬ ਬਣਿਆ ਕਿ ਬਾਹਰ ਦਾ ਪ੍ਰੋਗਰਾਮ ਬਣਾਈਏ। ਮੇਰੇ ਪਿਤਾ ਜੀ ਪਹਿਲਾਂ ਇੱਥੇ ਸੀ ਤੇ ਫਿਰ ਸੋਚਿਆ ਵੀ ਸਾਰੀ ਫੈਮਿਲੀ ਉੱਥੇ ਹੀ ਸ਼ਿਫਟ ਹੋ ਜਾਈਏ। ਤੇ ਉਸ ਤੋਂ ਬਾਅਦ ਫਿਰ ਮੇਰੀ ਥੋੜਾ ਇਹਨਾਂ ਕੰਮਾਂ ਕਰਕੇ ਮੈਨੂੰ ਡਚ ਸਿੱਖਣੀ ਪਈ, ਇੱਥੋਂ ਦੀ ਲੈਂਗੁਏਜ ਸਿੱਖਣੀ ਪਈ ਤੇ ਮੇਰੀ 11ਵੀਂ ਜਿਹੜੀ ਜਮਾਤ ਸੀ ਉਹ ਸਕਿਪ ਹੋ ਗਈ। 12ਵੀਂ ਸ਼ੁਰੂ ਕੀਤੀ ਤੇ ਉਹ ਵੀ ਪੂਰੀ ਨਾ ਕਰ ਪਾਈ ਤੇ ਉਹ ਵੀ ਇੱਧਰ ਆ ਗਈ। ਤੇ ਏਦਾਂ ਹੀ ਇੱਕ ਦਿਨ ਮੈਨੂੰ ਨਹੀਂ ਪਤਾ ਕਿ ਅਚਾਨਕ ਕੀ ਹੋਇਆ। ਮੈਨੂੰ ਲੱਗਦਾ ਕਿ ਸਾਡੇ ਪਰਿਵਾਰ ਦਾ ਵੀ, ਜਿਹੜੇ ਸਾਡੇ ਪਰਿਵਾਰ ਦਾ ਮਾਹੌਲ ਹੈ, ਸਾਡੇ ਸੰਸਕਾਰ ਹੈ, ਉਹ ਵੀ ਸਾਡੇ ਤੇ ਬਹੁਤ ਪ੍ਰਭਾਵ ਪਾਉਂਦੇ ਨੇ। ਤੇ ਕਦੋਂ ਅਸੀਂ ਇੱਧਰ ਆਉਣਾ ਸੀ ਤੇ ਮੇਰੇ ਮਾਤਾ ਜੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਆਪਾਂ 2 ਪੋਥੀ ਸਾਹਿਬ ਨੇ ਉਹ ਲੈ ਆਉਂਦੇ ਹਾਂ ਤੇ ਉੱਥੇ ਸਹਿਜ ਪਾਠ ਕਰਿਆ ਕਰਾਂਗੇ। ਤੇ ਅਸੀਂ ਇੱਦਾਂ ਲੈ ਕੇ ਆਏ। ਤੇ ਕਦੋਂ ਮੈਂ ਇੱਧਰ ਆ ਕੇ ਸ਼ੁਰੂ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨਾ, ਤੇ ਉਸ ਤੋਂ ਜੋ ਮੈਨੂੰ ਮਿਲਿਆ ਆ, ਮੈਨੂੰ ਏਦਾਂ ਲੱਗਦਾ ਹੈ ਕਿ ਕੁਦਰਤ ਨੇ ਇੱਕ ਤੋਹਫਾ ਬਖਸ਼ਿਆ ਹੈ ਮੈਨੂੰ। ਇਹ ਜੋ ਲਿਖਤ ਹੈ ਇਹ ਕੁਦਰਤ ਦਾ ਇੱਕ ਬਹੁਤ ਹੀ ਅਣਮੁੱਲ ਤੋਹਫਾ ਹੈ। ਜਦੋਂ ਮੈਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨਾ, ਮੈਂ ਇਹ ਤਾਂ ਨਹੀਂ ਕਹਾਂਗੀ ਕਿ ਮੈਨੂੰ ਸਾਰਾ ਸਮਝ ਆ ਗਿਆ ਜਾਂ ਸਾਰੀ ਨੌਲੇਜ ਆ ਗਈ। ਜੋ ਵੀ ਪੰਕਤੀ ਮੈਨੂੰ ਸਮਝ ਆਉਂਦੀ ਸੀ, ਮੈਨੂੰ ਲੱਗਦਾ ਸੀ ਇੱਕ ਸ਼ੀਸ਼ਾ ਹੈ ਜੋ ਮੇਰੀ ਸੀਰਤ ਨੂੰ ਦਿਖਾ ਰਿਹਾ ਹੈ। ਉਂਝ ਤਾਂ ਸਾਨੂੰ ਸ਼ੀਸ਼ਾ ਸਾਡੀ ਸ਼ਕਲ ਦਿਖਾਉਂਦਾ ਹੈ, ਉਹ ਜੋ ਸ਼ਬਦ ਨੇ ਉਹ ਮੇਰੀ ਸੀਰਤ ਤੇ ਮੇਰੀ ਆਤਮਾ ਨੂੰ ਜੋ ਹੈ ਨਾ ਉਹ ਟੱਚ ਕਰ ਰਹੇ ਨੇ, ਤਾਂ ਮੈਨੂੰ ਨਿਖਾਰ ਰਹੇ ਨੇ ਅੰਦਰੋਂ ਅੰਦਰੀ। ਉਸ ਨਿਖਾਰ ਨੇ ਮੇਰੇ ਚੋਂ ਬਿਰਹਾ ਨੂੰ ਪ੍ਰਗਟ ਕੀਤਾ ਤੇ ਉਹ ਬਿਰਹਾ ਜਿਹੜੀ ਹੈ ਉਹ ਸ਼ਬਦਾਂ ਦਾ ਰੂਪ ਧਾਰਨ ਕਰਨ ਲੱਗ ਪਈ। ਤੇ ਇਸੇ ਤਰ੍ਹਾਂ ਹੀ ਅਚਾਨਕ ਉਹ ਥੋੜਾ ਰੋਜ਼ ਪਾਠ ਕਰਦੀ ਸੀ ਤੇ ਇੱਕ ਦਿਨ ਕੁਝ ਸ਼ਬਦ ਮਨ ਵਿੱਚ ਆ ਗਿਆ ਤਾਂ ਉਹ ਕਲਮ ਨੇ ਉਤਾਰੇ। ਉਹ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ। ਉਹ ਸ਼ਬਦ ਜੋ ਮੈਂ ਪਹਿਲੀ ਵਾਰ ਲਿਖੇ ਸੀ, ਜ਼ਰੂਰ ਜੀ। ਉਹ ਸ਼ਬਦ ਇਸ ਤਰ੍ਹਾਂ ਨੇ। ਮੇਰਾ ਕਰ ਜਗ ਥੱਕਿਆ, ਮੈਨੂੰ ਮੇਰਾ ਨਜ਼ਰ ਨਾ ਆਵੇ। ਮੇਰਾ ਕਰ ਜਗ ਥੱਕਿਆ, ਮੈਨੂੰ ਮੇਰਾ ਨਜ਼ਰ ਨਾ ਆਵੇ। ਜੋ ਵੀ ਦਿੱਤਾ ਉਸ ਸਤਿਗੁਰ ਦਿੱਤਾ, ਫਿਰ ਹਉਮੈ ਕਾਹੇ ਆਵੇ। ਸੋ ਜਦੋਂ ਤੁਹਾਡੇ ਅੰਦਰੋਂ ਮੈਂ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਦੋਂ ਤੁਹਾਨੂੰ ਕੁਦਰਤ ਬਹੁਤ ਜ਼ਿਆਦਾ ਤੋਹਫਿਆਂ ਨਾਲ ਨਿਵਾਜਦੀ ਹੈ। ਤੇ ਏਦਾਂ ਹੀ ਥੋੜੇ ਲਿਖਣੇ ਕਰ ਦਿੱਤੇ ਤੇ ਇਸ ਤੋਂ ਬਾਅਦ ਹੌਲੀ ਸਫ਼ਰ ਸ਼ੁਰੂ ਹੋਇਆ। ਬਹੁਤ ਸੋਹਣਾ ਜੀ। ਇਹ ਵਾਕਈ ਜੀ ਮੈਂ ਖਤਮ ਕਰਨਾ
ਇਹ ਵੀ ਅੱਲਾਹ ਤਾਲਾ ਦੀ ਖਾਸ ਮਿਹਰਬਾਨੀ ਹੈ। ਜਦੋਂ ਇਨਸਾਨ ਮੈਂ ਦਾ ਰਵੱਈਆ ਛੱਡ ਕੇ ਹਮ ਦਾ ਰਵੱਈਆ ਅਪਣਾ ਲੈਂਦਾ ਹੈ, ਹਮ ਦੇ ਵਿੱਚ ਆ ਜਾਂਦਾ ਵੇ, ਅਸਾਂ ਦੇ ਵਿੱਚ ਆ ਜਾਂਦਾ ਵੇ, ਫਿਰ ਸਮਝੋ ਰੱਬ ਉਹਦੇ ਤੇ ਮਿਹਰਬਾਨ ਹੈ। ਤੇ ਜਿਹੜਾ ਸੂਫੀ ਹੁੰਦਾ ਹੈ ਨਾ ਜੀ, ਉਹੀ ਹਮ ਦਾ ਰਵੱਈਆ ਅਪਣਾਉਂਦਾ ਹੈ। ਸੂਫੀ ਕਦੀ ਮੈਂ ਨਹੀਂ ਕਰਦਾ, ਸੂਫੀ ਹਮੇਸ਼ਾ ਤੂੰ ਕਰਦਾ ਹੈ, ਰੱਬਾ ਤੂੰ ਹੀ ਹੈ ਬਸ। ਕਿਆ ਬਾਤ ਹੈ ਜੀ, ਬਹੁਤ ਸੋਹਣੀ ਤੁਸਾਂ ਨੇ ਬੜੀ ਸੋਹਣੀ ਗੱਲ ਸੁਣਾਈ। ਇੱਥੋਂ ਲੱਗਦਾ ਹੈ ਕਿ ਤੁਹਾਡਾ ਮਜ਼ਹਬ ਦੇ ਨਾਲ ਬੜਾ ਖੂਬਸੂਰਤ ਤਾਲੁਕ ਹੈ। ਇਹ ਜੀ ਮਜ਼ਹਬ ਹੀ ਹੈ ਜਿਹੜਾ ਇਨਸਾਨ ਨੂੰ ਜਿਉਣਾ ਸਿਖਾਉਂਦਾ ਹੈ, ਜਿਹੜਾ ਇਨਸਾਨ ਨੂੰ ਜ਼ਿੰਦਗੀ ਲਗਾਉਣਾ ਸਿਖਾਉਂਦਾ ਹੈ। ਸਾਰਾ ਕੁਝ ਮਜ਼ਹਬ ਦੀ ਦੇਣ ਹੈ। ਬਹੁਤ ਬੜੀ ਗੱਲ ਹੈ ਜੀ, ਜੋ ਜਿੱਥੇ ਹੈ ਉਹਦੇ ਕਿ ਇਨਸਾਨ ਬੜਾ ਕੁਝ, ਸਭ ਕੁਝ ਮਜ਼ਹਬ ਹੀ ਇਨਸਾਨ ਨੂੰ ਬਣਾਉਂਦਾ ਹੈ। ਤੇ ਅਸੀਂ ਬੜੇ ਅੱਜ ਖੁਸ਼ੀ ਮਹਿਸੂਸ ਕਰਨੀ ਹੈ ਜੀ ਤੁਹਾਨੂੰ ਆਪਣੇ ਨਾਲ ਦੇਖ ਕੇ। ਅੱਛਾ, ਤੁਸੀਂ ਪਹਿਲੀ ਦਫਾ ਜਦੋਂ ਲਿਖਿਆ, ਤੁਹਾਡੀ ਪਹਿਲੀ ਰਚਨਾ ਜਾਂ ਤੁਹਾਡੀ ਕਹਾਣੀ ਜੋ ਵੀ ਤੁਸੀਂ ਲਿਖਿਆ ਪਹਿਲਾਂ, ਉਹ ਸਾਰਾ ਸਾਨੂੰ ਵਾਕਿਆ ਸੁਣਾਓ ਵੀ ਕਿਦੋਂ ਛਪਿਆ, ਉਹ ਕਿਵੇਂ ਹੋਇਆ, ਤੁਸੀਂ ਕੀ ਫੀਲ ਕੀਤਾ, ਸਾਡੇ ਦੇਖਣ ਵਾਲਿਆਂ ਨਾਲ ਸਾਂਝਾ ਕਰੋ ਤੁਸੀਂ। ਜੀ ਜੀ, ਸਭ ਤੋਂ ਪਹਿਲਾਂ ਤਾਂ ਜਿੱਦਾਂ ਹੀ ਮੈਂ ਕੁਛ ਲਾਈਨਾਂ ਜੋ ਮੈਂ ਆਪਣੀ ਡਾਇਰੀ ਵਿੱਚ ਹੀ ਲਿਖਦੀ ਰਹੀ ਤੇ ਕਿਸੇ ਨੂੰ ਪਤਾ ਨਹੀਂ ਸੀ ਘਰ ਵੀ, ਮੈਂ ਵੀ ਉੱਦਾਂ ਹੀ ਲਿਖ ਦੇਣਾ ਜੋ ਮਨ ਚ ਆਉਣਾ। ਇੱਕ ਦਿਨ ਅਚਾਨਕ ਕੀ ਹੋਇਆ ਕਿ ਘਰ ਚ ਉੱਦਾਂ ਹੀ ਜਿਵੇਂ ਮਾਹੌਲ ਹੁੰਦਾ ਹੈ ਨਾਰਮਲੀ, ਮੈਂ ਖਾਣਾ ਬਣਾ ਰਹੀ ਸੀ, ਕਿਚਨ ਵਿੱਚ ਰੋਟੀ ਪਕਾ ਰਹੀ ਸੀ। ਤੇ ਜਿੱਦਾਂ ਆਪਣੇ ਪੰਜਾਬ ਵਿੱਚ, ਇੰਡੀਆ ਵਿੱਚ ਕੋਈ ਨਾ ਕੋਈ ਵਾਰਦਾਤ ਹੁੰਦੀ ਰਹਿੰਦੀ ਹੈ, ਅਸੀਂ ਹਮੇਸ਼ਾ ਜੁੜੇ ਰਹਿੰਦੇ ਪਿਛੋਕੜ ਨਾਲ, ਪਿਛੋਕੜ ਤੋਂ ਟੁੱਟ ਨਹੀਂ ਹੁੰਦਾ। ਤੇ ਘਰ ਵਿੱਚ ਇੱਦਾਂ ਹੀ ਮੇਰੇ ਮਾਤਾ ਜੀ ਤੇ ਪਿਤਾ ਜੀ ਗੱਲ ਕਰ ਰਹੇ ਸੀ ਬਹਿ ਕੇ ਬਾਹਰ ਕਿ ਇੰਡੀਆ 'ਚ ਮਾਹੌਲ ਬਹੁਤ ਖਰਾਬ ਹੋ ਰਿਹਾ ਹੈ, ਕੁੜੀਆਂ ਲਈ ਸੇਫ ਨਹੀਂ ਹੈ। ਆਪਾਂ ਬਹੁਤ ਸ਼ੁਕਰ ਹੈ, ਕਈ ਵਾਰ ਕਹਿੰਦੇ ਨੇ ਕਿ ਬਹੁਤ ਵਧੀਆ ਗੱਲ ਹੈ ਅਸੀਂ ਬਾਹਰ ਆ ਗਏ ਹਾਂ, ਇੱਥੇ ਮਾਹੌਲ ਬਹੁਤ ਸੋਹਣੇ ਨੇ, ਇੰਡੀਆ 'ਚ ਇੱਦਾਂ ਨਹੀਂ ਹੈ। ਤੇ ਮੈਂ ਉਹ ਗੱਲ ਮੇਰੇ ਬੜੇ ਟੱਚ ਹੋ ਰਹੀ ਸੀ। ਮੈਂ ਬੇਸ਼ੱਕ ਰਸੋਈ 'ਚ ਕੰਮ ਕਰ ਰਹੀ ਸੀ, ਪਰ ਉਹ ਗੱਲ ਮੇਰੇ ਦਿਮਾਗ ਤੇ ਦਿਲ ਤੇ ਉਹ ਲੱਗ ਰਹੀ ਸੀ। ਤੇ ਏਦਾਂ ਅਚਾਨਕ ਸੋਚਦੀ ਵੀ ਕਿਉਂ ਮਾਹੌਲ ਬਣ ਰਿਹਾ, ਇਹਦਾ ਹੱਲ ਕੀ ਹੋ ਸਕਦਾ ਹੈ, ਕਿਉਂ ਲੋਕੀ ਕੁੜੀਆਂ ਜੰਮਣ ਤੋਂ ਡਰ ਰਹੇ ਨੇ। ਤੇ ਏਦਾਂ ਅਚਾਨਕ ਸੋਚਦੇ ਮੇਰੇ ਦਿਮਾਗ 'ਚ ਇੱਕ ਕਹਾਣੀ ਬਣ ਗਈ। ਤੇ ਜਦੋਂ ਮੈਂ ਆਪਣਾ ਕੰਮ ਨਿਪਟਾ ਕੇ ਹਟੀ ਤੇ ਮੈਂ ਉਹ ਆਪਣੀ ਡਾਇਰੀ ਲਈ ਤੇ ਮੈਂ ਉਹਨੂੰ ਲਿਖਣਾ ਸ਼ੁਰੂ ਕਰ ਦਿੱਤਾ। ਮੈਨੂੰ ਨਹੀਂ ਪਤਾ ਲੱਗਾ ਕਿ ਉਹ ਕਦੋਂ ਕਹਾਣੀ ਬਣ ਗਈ। ਉਹ ਜ਼ਿੰਦਗੀ ਦੀ ਮੇਰੀ ਪਹਿਲੀ ਕਹਾਣੀ ਸੀ ਜਦੋਂ ਮੈਂ ਲਿਖੀ ਆ। ਤੇ ਏਦਾਂ ਹੀ ਉਹ ਕਹਾਣੀ ਬਣ ਗਈ। ਤੇ ਫਿਰ ਕਦੀ ਫੇਸਬੁੱਕ ਤੋਂ, ਚਲੋ ਅੱਜ ਕੱਲ੍ਹ ਸਾਰੇ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਨੇ, ਏਦਾਂ ਹੀ ਫੇਸਬੁੱਕ ਚਲਾ ਰਹੀ ਸੀ ਤੇ ਮੇਰੇ ਸਾਹਮਣੇ ਇੱਕ ਅਜੀਤ ਅਖਬਾਰ ਦੇ ਮੈਨੇਜਰ ਨੇ, ਉਹ ਸੁਖਵਿੰਦਰ ਸਿੰਘ ਫੁੱਲ ਜੀ, ਤੇ ਉਹਨਾਂ ਦੀ ਆਈਡੀ ਸ਼ੋ ਹੋ ਗਈ। ਤੇ ਉਹਨਾਂ ਨੇ ਕੋਈ ਸਟੇਟਸ ਪਾਇਆ ਸੀ ਕਿ ਉਹ ਅਜੀਤ ਦੇ ਅਦਾਰੇ ਵਿੱਚ ਅੱਜ ਕੋਈ ਪ੍ਰੋਗਰਾਮ ਸੀ। ਤੇ ਮੈਂ ਸੋਚਿਆ ਕਿਉਂ ਨਾ ਇੱਕ ਮੈਸੇਜ ਹੈ ਮੇਰੀ ਸਟੋਰੀ ਦਾ ਵੀ, ਮੈਂ ਕਿਉਂ ਨਾ ਇਹਨੂੰ ਅਖਬਾਰ ਵਿੱਚ ਲਗਵਾਵਾਂ। ਤੇ ਮੈਨੂੰ ਕੁਛ ਪਤਾ ਨਹੀਂ ਸੀ ਕਿੱਦਾਂ ਹੁੰਦਾ ਆ ਇਹ, ਕੀ ਅਖਬਾਰ ਦਾ ਸਿਸਟਮ ਹੈ, ਨਾ ਕਦੀ ਪੜ੍ਹਿਆ ਸੀ ਪਹਿਲਾਂ ਕੁਛ। ਤੇ ਮੈਂ ਉਹਨਾਂ ਨੂੰ ਮੈਸੇਜ ਕੀਤਾ ਵੀ ਸਰ, ਮੈਂ ਨਾ ਇੱਕ ਸਟੋਰੀ ਲਿਖੀ ਹੈ ਤੇ ਮੈਂ ਨਾ ਉਹ ਅਖਬਾਰ ਵਿੱਚ ਛਪਵਾਉਣਾ ਚਾਹੁੰਦੀ ਹਾਂ, ਮੈਨੂੰ ਦੱਸਿਓ ਕਿੰਨੇ ਪੈਸੇ ਲੱਗਣਗੇ। ਮੇਰੀ ਗੱਲ ਤੇ ਹੱਸੇ ਵੀ, ਕਹਿੰਦੇ ਨਹੀਂ ਬੱਚੇ, ਪੈਸੇ ਦੀ ਗੱਲ ਨਹੀਂ ਹੈਗੀ, ਜਦੋਂ ਤੁਸੀਂ ਕੁਛ ਦਿੰਦੇ ਹੋ ਸਾਨੂੰ, ਕੁਛ ਵਧੀਆ ਲਿਖ ਕੇ ਦੇਵਾਂਗੇ, ਸਗੋਂ ਦੀ ਤੁਹਾਨੂੰ ਕੋਈ ਪੈਸੇ ਦੇਣ ਦੀ ਲੋੜ ਨਹੀਂ ਹੈਗੀ, ਸੋ ਤੁਹਾਡਾ ਨਾਮ ਆਏਗਾ ਵਿੱਚ, ਬਿਲਕੁਲ ਅਸੀਂ ਛਾਪਾਂਗੇ ਅਗਰ ਸਟੋਰੀ ਵਿੱਚ ਦਮ ਹੋਵੇਗਾ। ਤੇ ਮੈਂ ਕਿਹਾ ਠੀਕ ਹੈ ਸਰ, ਮੈਂ ਤੁਹਾਨੂੰ ਭੇਜ ਦਿੰਦੀ। ਪਹਿਲਾਂ ਤਾਂ ਕਦੀ ਮੈਂ ਲਿਖੀ ਨਹੀਂ ਹੈਗੀ ਵੀ ਕਿੱਦਾਂ ਦੀ ਹੈ ਕਿੱਦਾਂ ਦੀ ਨਹੀਂ, ਤੁਸੀਂ ਮੈਨੂੰ ਦੇਖ ਕੇ ਦੱਸ ਦਿਓ। ਤੇ ਮੈਂ ਉਹਨਾਂ ਨੂੰ ਸਟੋਰੀ ਲਿਖ ਕੇ ਉਹ ਟਾਈਪ ਕਰਕੇ ਭੇਜੀ ਤਾਂ ਕਹਿੰਦੇ ਵੀ ਬਹੁਤ ਵਧੀਆ। ਕਹਿੰਦੇ ਕਦੋਂ ਦੀ ਲਿਖਦੀ ਆ? ਮੈਂ ਕਿਹਾ ਕਦੋਂ ਦੀ ਤਾਂ ਪਤਾ ਨਹੀਂ, ਪਹਿਲੀ ਵਾਰੀ ਲਿਖੀ ਹੈ। ਤੇ ਉਹਨਾਂ ਨੇ ਫਿਰ ਉਹ ਕਹਾਣੀ ਲਗਵਾਈ ਅਜੀਤ ਵਿੱਚ, ਤੇ ਉਸ ਤੋਂ ਬਾਅਦ ਫਿਰ ਸਿਲਸਿਲਾ ਸ਼ੁਰੂ ਹੁੰਦਾ ਰਿਹਾ। ਬਾਤ ਹੈ ਜੀ, ਬੜੀ ਵੱਡੀ ਗੱਲ ਹੈ ਜੀ ਇਹ। ਕੋਈ ਨਾ ਕੋਈ ਜ਼ਿੰਦਗੀ ਵਿੱਚ ਇਨਸਾਨ ਦੇ ਐਸਾ ਹੁੰਦਾ ਹੈ ਜਿਹੜਾ ਹੌਸਲਾ ਅਫਜ਼ਾਈ ਕਰਦਾ ਹੈ ਤੇ ਇਨਸਾਨ ਦਾ ਦਿਲ ਕਰਦਾ ਮੈਂ ਹੋਰ ਲਿਖਾਂ, ਇਸ ਤਰ੍ਹਾਂ ਲਿਖਦਾ ਜਾਵਾਂ। ਅੱਛਾ, ਤੁਸੀਂ ਉੱਥੇ ਬਾਹਰਲੇ ਮੁਲਕ ਰਹਿੰਦੇ ਜੇ ਤੇ ਪੰਜਾਬੀ ਸੱਭਿਆਚਾਰ ਨਾਲ ਤੁਸੀਂ ਲੋਕ ਸਾਡੇ ਨਾਲ ਜ਼ਿਆਦਾ ਜੁੜੇ ਜੇ, ਪੰਜਾਬੀ ਕਲਚਰ ਨਾਲ ਜ਼ਿਆਦਾ ਜੁੜੇ ਜੇ। ਜਿਹੜੀ ਹੁਣ ਪੀੜ੍ਹੀ ਚੱਲ ਰਹੀ ਹੈ ਤੁਹਾਡੇ ਉੱਥੇ, ਮਤਲਬ ਜਿਹੜੀ ਹੁਣ ਨਵੀਂ ਨਸਲ ਜਿਵੇਂ ਤੁਸੀਂ ਹੋ ਜਾਂ ਅੱਗੋਂ ਜਿਹੜੇ ਆਉਣ ਵਾਲੇ ਲੋਕ ਨੇ, ਉਹ ਮਾਂ ਬੋਲੀ ਪ੍ਰਤੀ ਕੀ ਸੋਚਦੇ ਨੇ, ਕਿਵੇਂ ਦੇ ਵਿਚਾਰ ਰੱਖਦੇ ਨੇ, ਕਿਵੇਂ ਦੇ ਜਜ਼ਬਾਤ ਰੱਖਦੇ ਨੇ ਤੁਹਾਡੇ ਮਤਲਬ ਜਿਹੜੇ ਬਾਹਰ ਰਹਿੰਦੇ ਨੇ ਪੰਜਾਬੀ? ਦੇਖੋ, ਅਗਰ ਮੈਨੂੰ ਲੱਗਦਾ ਹੈ ਕਿ ਮੈਂ ਅਗਰ ਮਾਂ ਬੋਲੀ ਨਾਲ ਜੁੜੀ ਹਾਂ ਨਾ, ਤੇ ਮੈਂ ਇਹਨਾਂ ਲੋਕਾਂ ਵੱਲ ਦੇਖ ਕੇ ਜੁੜੀ ਹਾਂ। ਇਹ ਲੋਕ ਕਿਤਾਬਾਂ ਨਾਲ ਜੁੜੇ ਹੋਏ ਨੇ, ਇਹ ਲੋਕ ਆਪਣੇ ਸਾਹਿਤ ਨਾਲ ਜੁੜੇ ਹੋਏ ਨੇ, ਤੇ ਇਹਨਾਂ ਵੱਲ ਦੇਖ ਕੇ ਮੈਨੂੰ ਲੱਗਦਾ ਹੈ ਕਿ ਅਸੀਂ ਲੋਕ ਇੰਨਾ ਪਿਛੜ ਕਿਉਂ ਰਹੇ ਹਾਂ। ਅਸੀਂ ਲੋਕ ਅੱਜ ਕਹਿੰਦੇ ਪੰਜਾਬੀ ਨਾ, ਜਿਹੜਾ ਬੰਦਾ ਪੰਜਾਬੀ ਬੋਲਦਾ ਉਹ ਸ਼ਾਇਦ ਬੈਕਵਰਡ ਹੈ, ਜਿਹੜੇ ਬੰਦੇ ਨੂੰ ਇੰਗਲਿਸ਼ ਆਉਂਦੀ ਹੈ ਉਹ ਬਹੁਤ ਜ਼ਿਆਦਾ ਇੰਟੈਲੀਜੈਂਟ ਹੈ ਜਾਂ ਮਾਡਰਨ ਹੈ। ਸੋ ਇਹਨਾਂ ਲੋਕਾਂ ਦਾ ਜਿਹੜਾ ਰਹਿਣ ਸਹਿਣ ਹੈ, ਜਾਂ ਫਿਰ ਕਹਿ ਲਓ ਜਾਂ ਇਹਨਾਂ ਦੀ ਮਾਨਸਿਕਤਾ ਹੈ, ਉਹ ਵੀ ਟੱਚ ਕਰਦੀ ਹੈ ਕਿਤੇ ਨਾ ਕਿਤੇ। ਮੈਂ ਬਹੁਤ ਕੁਝ ਜੋ ਸਮਾਜਿਕ ਪੱਧਰ ਤੇ ਵੀ ਲਿਖਿਆ ਆਪਣੇ ਵਾਰਤਕਾਂ 'ਚ, ਉਹ ਇਹੀ ਜੋ ਡਿਫਰੈਂਸ ਦੇਖਿਆ ਮੈਂ ਆਪਣੇ ਸੋਸ਼ਲ ਦਾ ਤੇ ਇੱਥੋਂ ਦੇ ਆ ਕੇ ਦੇਖਿਆ
ਤੇ ਮੈਂ ਸੋਚਿਆ ਸਾਡੇ ਸਭ ਚੀਜ਼ਾਂ ਕਿਉਂ ਨਹੀਂ, ਅਸੀਂ ਇਹ ਸਭ ਕੁਝ ਕਿਉਂ ਨਹੀਂ ਕਰ ਸਕਦੇ। ਤੇ ਉਹਨਾਂ ਤੋਂ ਮੈਂ ਟੱਚ ਹੋ ਕੇ, ਉਹਨਾਂ ਤੋਂ ਮੈਂ ਪ੍ਰਭਾਵਿਤ ਹੋ ਕੇ ਚੀਜ਼ਾਂ ਆਪਣੀ ਮਾਂ ਬੋਲੀ ਨਾਲ ਜੁੜੀਆਂ ਤੇ ਹੁਣ ਵੀ ਹੋਰ ਵੀ ਲੋਕਾਂ ਨੂੰ ਜੋੜ ਰਹੇ ਹਾਂ। ਹੁਣ ਇਹ ਇੱਕ ਅਸੀਂ ਸਾਂਝਾ ਕਾਵਿ ਸੰਗ੍ਰਹਿ ਕਰ ਰਹੇ ਹਾਂ ਜਿਸ ਨੂੰ ਮੈਂ ਖੁਦ ਸੰਪਾਦਕ ਕਰ ਰਹੀ ਹਾਂ, ਤਾਂ ਕਿ ਅਸੀਂ ਹੋਰ ਲੋਕਾਂ ਨੂੰ ਹੋਰ ਉਤਸ਼ਾਹ ਮਿਲੇ ਕਿ ਹਾਂ ਅਸੀਂ ਲਿਖਣਾ ਹੈ, ਆਪਣੀ ਮਾਂ ਬੋਲੀ ਨਾਲ ਜੁੜਨਾ ਹੈ। ਕਿਆ ਬਾਤ ਹੈ ਜੀ, ਬੜੇ ਸੋਹਣੇ ਵਿਚਾਰ ਨੇ ਤੁਹਾਡੇ ਮਾਂ ਬੋਲੀ ਪ੍ਰਤੀ। ਸਾਡੀ ਨਵੀਂ ਪੀੜ੍ਹੀ ਦੇ ਅਗਰ ਇਸ ਤਰ੍ਹਾਂ ਦੇ ਵਿਚਾਰ ਰਹਿਣਗੇ ਤਾਂ ਮਾਂ ਬੋਲੀ ਹਮੇਸ਼ਾ ਜਿਉਂਦੀ ਰਹੇਗੀ, ਸਾਡੀ ਮਾਂ ਬੋਲੀ ਦਾ ਵਿਹੜਾ ਆਬਾਦ ਰਹੇਗਾ। ਅੱਛਾ, ਤੁਸੀਂ ਪਹਿਲੀ ਦਫਾ ਜਦੋਂ ਤੁਹਾਡੀ ਅਖਬਾਰ ਦੇ ਵਿੱਚ, ਅਜੀਤ ਅਖਬਾਰ ਵਿੱਚ ਕਹਾਣੀ ਛਪੀ, ਤੁਹਾਡੇ ਪੇਰੈਂਟਸ ਦੀ, ਤੁਹਾਡੇ ਮਾਪਿਆਂ ਦੀ ਕੀ ਫੀਲਿੰਗ ਸਨ, ਉਹ ਸਾਨੂੰ ਸਾਂਝੀਆਂ ਕਰੋ। ਘਰ ਵਾਲੇ ਬਾਕੀ ਟੱਬਰ ਦੇ ਜੀਆਂ ਦੀ ਕੀ ਅਹਿਸਾਸਾਤ ਸਨ? ਇਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਸੀ ਵੀ ਅਖਬਾਰ ਵਿੱਚ ਆ ਰਹੀ ਹੈ, ਮੈਨੂੰ ਪਤਾ ਸੀ। ਮੈਂ ਸੋਚਿਆ ਚਲੋ ਸਰਪ੍ਰਾਈਜ਼ ਦੇਵਾਂਗੀ ਵੀ ਹਜੇ ਮੈਂ ਕਿਸੇ ਨੂੰ ਦੱਸਣਾ ਨਹੀਂ ਵੀ ਅਖਬਾਰ ਵਿੱਚ ਆ ਰਹੀ ਹੈ। ਤੇ ਜਦੋਂ ਅਖਬਾਰ ਵਿੱਚ ਆ ਕੇ ਫੋਟੋ ਮੇਰੇ ਕੋਲ ਆ ਗਈ ਵੀ ਹਾਂ, ਉਹਨਾਂ ਨੇ ਮੈਨੂੰ ਕਿਹਾ ਵੀ ਗੁੜੀਆ ਲੈ ਤੇਰੀ ਫੋਟੋ ਛਪ ਗਈ ਹੈ, ਤੇਰੀ ਅਖਬਾਰ 'ਚ ਕਹਾਣੀ ਛਪ ਗਈ। ਉਹ ਫੋਟੋ ਨਾ ਮੈਂ ਮੰਮਾ ਨੂੰ ਵੀ WhatsApp ਕਰਤੀ ਤੇ ਪਾਪਾ ਨੂੰ ਵੀ WhatsApp ਕਰਤੀ ਤੇ ਦੋਵਾਂ ਨੇ ਪੜ੍ਹੀ। ਕਹਿੰਦੇ ਬਹੁਤ ਸੋਹਣੀ ਕਹਾਣੀ ਲਿਖੀ ਹੈ, ਥੱਲੇ ਨਾਮ ਨਹੀਂ ਪੜ੍ਹਿਆ ਇਹਨਾਂ ਨੇ। ਤੇ ਅਸੀਂ ਤਿੰਨੇ ਏਦਾਂ ਬੈਠੇ ਲੱਗੇ ਤੇ ਮੈਂ ਕਿਹਾ ਵਧੀਆ ਲਿਖੀ। ਹਾਂਜੀ, ਕਹਿੰਦੇ ਬਹੁਤ ਵਧੀਆ ਲਿਖੀ ਹੈ ਸਟੋਰੀ, ਬਹੁਤ ਵਧੀਆ ਮੈਸੇਜ ਜਾ ਰਿਹਾ ਆ। ਤੇ ਪਾਪਾ ਕਹਿੰਦੇ ਕਿਹਨੇ ਲਿਖੀ ਆ? ਮੈਂ ਕਿਹਾ ਥੱਲੇ ਨਾਮ ਲਿਖਿਆ ਆ, ਪੜ੍ਹੋ ਤੁਸੀਂ ਕਿਹਨੇ ਲਿਖੀ ਆ। ਤੇ ਉਹ ਕਹਿੰਦੇ ਹਾਂ ਇੱਥੇ ਲਿਖਿਆ ਕਿਰਨਪ੍ਰੀਤ ਕੌਰ। ਤੇ ਮੇਰੇ ਵੱਲ 2 ਮਿੰਟ ਸਾਰਿਆਂ ਨੇ ਏਦਾਂ ਦੇਖਿਆ, ਸੱਚੀ ਤੂੰ ਲਿਖੀ ਹੈ? ਮੈਂ ਕਿਹਾ ਸੱਚੀ ਮੈਂ ਲਿਖੀ ਆ। ਵੀ ਨਾ ਬਾਅਦ ਵਿੱਚ 2 ਮਿੰਟ ਬਾਅਦ ਮੈਂ ਕਿਹਾ ਸੱਚੀ ਮੈਂ ਹੀ ਲਿਖੀ ਹੈ। ਤੇ ਮੰਮਾ ਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ ਤੇ ਸ਼ਾਬਾਸ਼ ਦਿੱਤੀ, ਪਾਪਾ ਨੇ ਵੀ ਸ਼ਾਬਾਸ਼ ਦਿੱਤੀ। ਫਿਰ ਬਹੁਤ ਵਧੀਆ ਫੀਲ ਹੋਇਆ ਖੁਦ ਨੂੰ, ਤੇ ਹੋਰ ਵੀ ਅੱਗੇ ਤੋਂ ਵਧੀਆ ਲਿਖਣ ਨੂੰ ਬਹੁਤ ਦਿਲ ਕੀਤਾ ਤੇ ਇਸੇ ਤਰ੍ਹਾਂ ਲਿਖਦੀ ਰਹਾਂਗੀ। ਬਹੁਤ ਸੋਹਣਾ ਜੀ, ਉਹਨਾਂ ਦਾ ਜੋ ਆਸ਼ੀਰਵਾਦ ਮਿਲਿਆ, ਉਹ ਪਿਆਰ ਮਿਲਿਆ, ਬਹੁਤ ਪਿਆਰਾ ਸੀ। ਇਹ ਜੀ ਮੈਂ ਤੁਹਾਡੇ ਨਾਲ ਇੱਕ ਤੁਹਾਡੀ ਗੱਲ ਸੁਣ ਕੇ ਮੈਨੂੰ ਆਪਣੀ ਗੱਲ ਯਾਦ ਆ ਗਈ। ਮੈਂ ਜਦੋਂ ਪਹਿਲੀ ਦਫਾ ਕਹਾਣੀ ਲਿਖੀ ਤੇ ਮੇਰੇ ਨਾਨਾ ਜੀ, ਜਿਹਨਾਂ ਨੂੰ ਮੈਂ ਅੱਬਾ ਜੀ ਕਹਿੰਦਾ ਸਾਂ, ਤੇ ਉਹ ਉਸ ਵਕਤ ਮੈਂਬਰ ਅਸੈਂਬਲੀ ਸਨ। ਤੇ ਮੈਂ ਉਹਨਾਂ ਨੂੰ ਕਹਾਣੀ ਦਿਖਾਈ ਤੇ ਮੈਂ ਨਾ ਸਕੂਲ ਦੇ ਰਸਾਲੇ 'ਚ ਕਹਾਣੀ ਛਪੀ ਮੇਰੀ, ਪੱਥਰ ਦਾ ਖਿਲੌਣਾ ਦੇ ਨਾਮ ਤੋਂ। ਅੱਬਾ ਜੀ ਨੇ ਕਹਾਣੀ ਫੋਟੋ ਕਾਪੀ ਕਰਾਈਆਂ ਤੇ ਬਾਕੀ ਮੈਂਬਰ ਅਸੈਂਬਲੀ ਨੂੰ ਜਾ ਕੇ ਤਕਸੀਮ ਕਰ ਦਿੱਤਾ। ਤੇ ਮੈਨੂੰ ਪ੍ਰਧਾਨ ਮੰਤਰੀ ਕੋਲ ਲੈ ਗਏ। ਮੈਨੂੰ ਉਹ ਆਪਣਾ ਜਿਹੜੇ ਸੀ ਮੁੱਖ ਮੰਤਰੀ ਸਨ, ਜਿਹੜੇ ਸਾਡੇ ਪੰਜਾਬ ਦੇ, ਉਹਨਾਂ ਕੋਲ ਲੈ ਗਏ ਵੀ ਮੇਰੇ ਬੇਟੇ ਨੇ ਕਹਾਣੀ ਲਿਖੀ ਹੈ। ਮਾਂ ਬਾਪ ਦਾ ਜਿਹੜਾ ਹੁੰਦਾ ਨਾ ਜੀ ਹੌਸਲਾ ਦੇਣਾ, ਉਹੀ ਵਜ੍ਹਾ ਹੈ ਕਿ ਅੱਜ ਕਹਾਣੀਆਂ ਨਾਲ ਅਸੀਂ ਜੁੜੇ ਹਾਂ। ਮੈਂ ਕੋਈ 450-500 ਕਹਾਣੀ ਲਿਖ ਲਈ, ਕਈ ਨਾਵਲ ਲਿਖੇ ਨੇ। ਮਕਸਦ ਇਹ ਹੈ ਵੀ ਮਾਂ ਬਾਪ ਦਾ ਹੌਸਲਾ ਜਿਹੜਾ ਦੇਣਾ ਹੁੰਦਾ ਨਾ ਜੀ, ਇਹ ਬਹੁਤ ਬੜੀ ਗੱਲ ਹੈ। ਤੇ ਤੁਸੀਂ ਬੜੇ ਖੁਸ਼ ਨਸੀਬ ਹੋ ਕਿ ਤੁਹਾਡੇ ਅੰਮੀ ਅੱਬਾ ਜੀ ਨੇ ਇੰਨਾ ਅੱਛਾ ਇਹ ਤੁਹਾਨੂੰ ਰਿਸਪਾਂਸ ਦਿੱਤਾ। ਇਹੀ ਵਜ੍ਹਾ ਹੈ ਕਿ ਅੱਜ ਤੁਸੀਂ ਇੰਨਾ ਸੋਹਣਾ ਲਿਖ ਰਹੇ ਹੋ। ਇਹੀ ਵਜ੍ਹਾ ਹੈ ਕਿ ਅੱਜ ਅਸੀਂ ਤੁਹਾਡੇ ਨਾਲ ਵੀਡੀਓ ਲਿੰਕ ਤੇ ਮੌਜੂਦ ਹਾਂ ਤੇ ਆਪਣੇ ਬੜੇ ਚੰਗੇ ਭਾਗ ਗਿਣ ਰਹੇ ਹਾਂ ਕਿ ਸਾਡੇ ਨਾਲ ਏਡੇ ਅੱਛੇ ਲਿਖਣ ਵਾਲੇ ਮੌਜੂਦ ਨੇ। ਅੱਛਾ, ਮੈਂ ਤੁਹਾਡੇ ਕੋਲ ਪੁੱਛਾਂਗਾ, ਤੁਸੀਂ ਆਪਣੀ ਸਾਡੀ ਮਾਂ ਬੋਲੀ ਪੰਜਾਬੀ ਨੂੰ ਲੈ ਕੇ ਤੁਸੀਂ ਇਹਦਾ ਮੁਸਤਕਬਲ ਕੀ ਦੇਖਦੇ ਜੀ? ਮਤਲਬ ਕਿ ਕਿਸ ਤਰ੍ਹਾਂ, ਮਤਲਬ ਸਾਡੀ ਮਾਂ ਬੋਲੀ ਦਾ ਕਿਵੇਂ ਦਾ ਨਜ਼ਰ ਆ ਰਿਹਾ ਹੈ? ਜੇ ਸੱਚ ਕਹਾਂ ਤਾਂ ਬਹੁਤ ਹੀ ਅਸੀਂ ਡਿੱਗਦੇ ਜਾ ਰਹੇ ਹਾਂ ਇਸ ਪੱਧਰ ਤੇ। ਸਾਡੀ ਮਾਨਸਿਕਤਾ, ਖਾਸ ਤੌਰ ਤੇ ਯੰਗ ਲੋਕਾਂ ਦੀ, ਸਾਡੀ ਜੋ ਮੈਂ ਆਪਣੀ ਤਰ੍ਹਾਂ ਦੇ ਲੋਕਾਂ ਦੀ ਗੱਲ ਕਰਾਂ, ਸਾਡੀ ਮਾਨਸਿਕਤਾ ਬਹੁਤ ਗਿਰਦੀ ਜਾ ਰਹੀ ਆ। ਸਾਨੂੰ ਇਹ ਆ ਕਿ ਪੰਜਾਬੀ ਤਾਂ ਚਲੋ ਆਉਂਦੀ ਆ, ਘਰੇ ਬੋਲਦੇ ਆ, ਪਰ ਜੋ ਉੱਪਰਲੇ ਪੱਧਰ ਤੇ ਆ, ਸਾਨੂੰ ਉੱਥੇ ਇੰਗਲਿਸ਼ ਨਹੀਂ ਕੰਮ ਕਰਨਾ ਆ ਤੇ ਅਸੀਂ ਇੰਗਲਿਸ਼ ਸਿੱਖੀਏ। ਉਹ ਗੱਲ ਇੱਕ ਦੂਸਰੇ ਵਿੱਚ ਵੀ, ਅਸੀਂ ਇੱਕ ਦੂਸਰੇ ਨਾਲ ਵੀ ਜਦੋਂ ਗੱਲ ਕਰਦੇ ਆ ਨਾ, ਉਦੋਂ ਵੀ ਇੰਗਲਿਸ਼ ਦੇ ਸ਼ਬਦ ਯੂਜ਼ ਕਰਦੇ ਆ, ਫਿਰ ਇੰਗਲਿਸ਼ ਟਾਈਪਿੰਗ ਕਰਨਾ ਪਸੰਦ ਕਰਦੇ ਆ। ਸਾਨੂੰ ਹੁਣ ਪੰਜਾਬੀ ਨਾਲ ਉਹ ਮੋਹ ਜੋ ਹੋਣਾ ਚਾਹੀਦਾ ਸੀ, ਜੋ ਪਿਆਰ ਹੋਣਾ ਚਾਹੀਦਾ ਸੀ, ਉਹ ਕਿਤੇ ਬਹੁਤ ਦੂਰ ਚਲੇ ਗਿਆ ਹੈ। ਤੇ ਇਸ ਦਾ ਕਾਰਨ ਵੀ ਮੈਂ ਇਹ ਕਹਾਂਗੀ ਕਿ ਸਾਨੂੰ ਜਾਂ ਸਰਕਾਰਾਂ ਨੇ ਜਾਂ ਸਾਡਾ ਮਾਹੌਲ ਏਦਾਂ ਬਣਾ ਦਿੱਤਾ ਗਿਆ ਹੈ ਕਿ ਸਾਨੂੰ, ਸਾਡੇ ਦਿਮਾਗਾਂ 'ਚ ਫਿੱਟ ਹੋ ਗਿਆ ਹੈ ਕਿ ਇੰਗਲਿਸ਼ ਇਹੀ ਸਭ ਕੁਝ ਹੈ, ਜੋ ਇਹ ਸਾਡੀ ਭਾਸ਼ਾ ਹੈ ਉਹ ਕੁਝ ਵੀ ਨਹੀਂ ਰਹੀ। ਵਾਹ, ਇਹ ਵਾਕਈ ਜੀ ਤੁਸੀਂ ਇਹ ਗੱਲ ਕੀਤੀ ਹੈ ਕਿ ਜਿਹੜਾ ਇਹ ਇੰਗਲਿਸ਼ ਜਿਹੜੀ ਜ਼ੁਬਾਨ ਹੈ ਨਾ ਜੀ, ਇਹ ਆ ਕੇ ਮੁਤਾਸਰ ਜ਼ਰੂਰ ਕਰ ਰਹੀ ਹੈ, ਲੇਕਿਨ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਮਾਂ ਬੋਲੀ ਨਾਲ ਜੁੜੇ ਰਹੀਏ। ਸਾਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਹੈ। ਸਾਡੇ ਇੱਕ ਦੋਸਤ ਨੂੰ ਕਹਿੰਦੇ ਨੇ ਜੀ ਤਰਜਮੇ ਕਰਵਾਇਆ ਕਰੋ, ਤਰਜਮੇ ਹੋ ਜਾਣ ਜੀ, ਹੋ ਜਾਏ। ਮੈਂ ਕਿਹਾ ਮੇਰਾ ਤਰਜਮੇ ਨਾਲ ਕੰਮ ਨਹੀਂ ਚੱਲੇਗਾ, ਬੱਚਿਆਂ ਨੂੰ ਪੜ੍ਹਾਉਣਾ ਪਵੇਗਾ, ਆਪਣੀ ਨਵੀਂ ਨਸਲ ਨੂੰ ਪੜ੍ਹਾਉਣਾ ਪਵੇਗਾ, ਕਲਮ ਕਿਤਾਬ ਨਾਲ ਜੋੜਨਾ ਪਵੇਗਾ ਉਹਨਾਂ ਨੂੰ। ਅੱਛਾ ਜੀ, ਮੈਂ ਇੱਕ ਦਿਨ ਇਹ ਤੁਹਾਡੇ ਪੜ੍ਹ ਰਿਹਾ ਸਾਂ ਕਹਾਣੀ, ਤੁਸੀਂ ਮੈਨੂੰ ਭੇਜੀ ਨਾ, ਮੈਂ ਦੇਖ ਰਿਹਾ ਸਾਂ, ਲਫ਼ਜ਼ ਬੜੇ ਅੱਛੇ ਤੁਸੀਂ ਲੈ ਕੇ ਆਉਂਦੇ ਜੀ ਪੰਜਾਬੀ ਦੇ, ਤੇ ਬੜੇ ਸੌਖੇ ਲਫ਼ਜ਼ ਲੈ ਕੇ ਆਉਂਦੇ ਜੀ। ਅੱਜ ਕੱਲ੍ਹ ਦੇ ਲਿਖਣ ਵਾਲੇ ਜਿਹੜੇ ਨੇ, ਉਹ ਤੁਹਾਡੇ ਪੰਜਾਬ ਦੇ ਵਿੱਚ ਤਾਂ ਇਹ ਰਿਵਾਜ ਹੈ
ਭਾਰੀ ਭਾਰੀ ਵੱਡੇ ਵੱਡੇ ਲਫ਼ਜ਼ ਲੈ ਕੇ ਆਉਂਦੇ ਨੇ, ਸ਼ਾਇਰ ਹੋਵੇ ਭਾਵੇਂ ਕਹਾਣੀਕਾਰ ਹੋਵੇ। ਤੁਸੀਂ ਇਹ ਕਹਾਣੀ ਦੀ ਜਿਹੜੀ ਸਲਾਹ ਹੈ, ਇਹਦੇ ਸੋਹਣੇ ਸੋਹਣੇ ਤੇ ਖੂਬਸੂਰਤ ਤੇ ਹੋਲੇ ਲਫ਼ਜ਼, ਮਤਲਬ ਪਿਆਰੇ ਲਫ਼ਜ਼, ਇਹ ਕਿਵੇਂ ਲਿਆਉਣ ਦਾ ਚਾਹੀ ਸਿੱਖਿਆ ਤੇ ਕੌਣ ਕਹਾਣੀ ਵਿੱਚ ਤੁਹਾਨੂੰ ਮਤਲਬ ਪ੍ਰੇਰਿਆ? ਮੈਂ ਖੁਦ ਜੋ ਇੰਡੀਆ ਵਿੱਚ ਕਦੋਂ ਪੜ੍ਹੀ ਹਾਂ, ਮੈਂ 10ਵੀਂ ਜਮਾਤ ਤੱਕ ਪੜ੍ਹੀ ਹਾਂ ਤੇ ਮੈਂ ਇੱਕ CBSE ਸਕੂਲ 'ਚ ਪੜ੍ਹੀ ਹਾਂ, ਜਿੱਥੇ ਕਿ ਤੁਹਾਨੂੰ ਇੰਗਲਿਸ਼ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਤੇ ਪੰਜਾਬੀ ਤੇ ਬਹੁਤ ਘੱਟ ਜ਼ੋਰ ਦਿੱਤਾ ਜਾਂਦਾ ਹੈ। ਤੇ ਉਸੇ ਤਰ੍ਹਾਂ ਹੀ ਜਿੰਨੀ ਮੈਂ ਪੰਜਾਬੀ ਸਿੱਖੀ ਹੈ, ਸਮਝੀ ਹੈ, ਤੇ ਜਦੋਂ ਮੈਂ ਸੋਚਦੀ ਹਾਂ ਕਿ ਮੈਂ ਉਹ ਭਾਰੀ ਸ਼ਬਦ ਹੁਣ ਵਰਤਣ ਲੱਗ ਪਾ ਤੇ ਮੇਰੇ ਵਰਗੇ ਹੋਰ ਕੋਈ ਜਿਹੜੇ ਪੜ੍ਹਨਗੇ ਉਹਨਾਂ ਦੇ ਸਮਝ 'ਚ ਨਹੀਂ ਆਉਣੀ, ਠੀਕ ਹੈ ਨਾ। ਉਹ ਤਾਂ ਫਿਰ ਡਿਕਸ਼ਨਰੀਆਂ ਖੋਲਦੇ ਰਹਿਣਗੇ ਇੰਟਰਨੈਟ ਤੇ, ਕਦੋਂ ਉਹਨਾਂ ਨੂੰ ਕੁਛ ਵਰਡ ਸਮਝ ਨਾ ਆਉਣ ਫਿਰ ਉਹ ਇੰਟਰਸਟ ਘੱਟ ਜਾਂਦਾ ਹੈ ਸਾਡਾ ਪੜ੍ਹਨ ਵਿੱਚ। ਕਹਿਣਾ ਸਾਡੇ ਪਤਾ ਨਹੀਂ ਕਿਹੜੇ PhD ਵਾਲੇ ਨੇ ਲਿਖੀ ਆ, ਮੈਨੂੰ ਸਮਝ ਨਹੀਂ ਆਉਂਦੀ। ਤਾਂ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਇੰਨੇ ਸੌਖੇ ਵਰਡ ਹੋਵੇ ਕਿ ਹਰ ਬੰਦੇ ਨੂੰ ਸਮਝ ਆ ਜਾਣ। ਉਹ ਛੋਟਾ ਬੰਦਾ ਪੜ੍ਹੇ, ਵੱਡਾ ਪੜ੍ਹੇ, ਹਰ ਪੱਧਰ ਦੇ ਬੰਦੇ ਨੂੰ ਸਮਝ ਆ ਜਾਵੇ ਕਿ ਮੈਂ ਗੱਲ ਵਿੱਚ ਕਹਿਣੀ ਕੀ ਚਾਹ ਰਹੀ ਹਾਂ। ਇਸ ਲਈ ਬਹੁਤ ਹੀ ਨੋਰਮਲ, ਬਹੁਤ ਹੀ ਸਰਲ ਭਾਸ਼ਾ ਦਾ ਯੂਜ਼ ਕਰਦੇ ਹਾਂ। ਬਹੁਤ ਅੱਛਾ ਜੀ, ਤੁਹਾਡੀ ਸ਼ੈਲੀ ਬੜੀ ਖੂਬਸੂਰਤ ਹੈ ਲਿਖਣ ਵਾਲੀ, ਤੁਹਾਡਾ ਲਿਖਣ ਢੰਗ ਬੜਾ ਖੂਬਸੂਰਤ ਹੈ। ਮੈਂ ਕਿਉਂਕਿ ਖੁਦ ਕਹਾਣੀਆਂ ਲਿਖਣਾ ਵਾ, ਮੈਂ ਇੱਕ ਦੋ ਲੈਣਾ ਦੀ ਵੀ ਕਹਾਣੀਆਂ ਲਿਖੀਆਂ ਨੇ, ਲੇਕਿਨ ਤੁਹਾਡੀ ਛੋਟੀ ਕਹਾਣੀ ਦੇਖ ਕੇ ਮੈਂ ਬੜਾ ਮੁਤਾਸਰ ਹੋਇਆ, ਤੁਹਾਡੀ ਕਹਾਣੀਆਂ ਪੜ੍ਹ ਕੇ ਬੜਾ ਅੱਛਾ ਲੱਗਾ ਮੈਨੂੰ। ਅੱਛਾ, ਜਸਵੀਰ ਸਿੰਘ ਰਾਣਾ ਸਾਹਿਬ ਮੇਰੇ ਬੜੇ ਅੱਛੇ ਦੋਸਤ ਨੇ, ਵੱਡੇ ਭਾਈ ਨੇ, ਬੜਾ ਪਿਆਰ ਕਰਦੇ ਨੇ ਮੈਨੂੰ। ਕਹਾਣੀ ਤੇ ਦੱਸਦੇ ਵੀ ਰਹਿੰਦੇ ਨੇ ਲਿਖਣ ਦਾ ਢੰਗ ਕਿ ਤੁਹਾਡੀ ਉਹਨਾਂ ਨਾਲ ਕੋਈ ਹੈ ਮੁਲਾਕਾਤ ਇਸ ਤਰ੍ਹਾਂ ਕਹਾਣੀ ਨੂੰ ਲੈ ਕੇ? ਉਹ ਤੇ ਮੇਰੀ ਜ਼ਿੰਦਗੀ ਦੇ, ਮੈਂ ਕਹਿੰਦੀ ਹਾਂ, ਕਹਾਣੀਕਾਰ ਜਾਂ ਫਿਰ ਮੇਰੀ ਲਿਖਣ ਸ਼ੈਲੀ ਦੇ ਇੱਕ ਬਹੁਤ ਹੀ ਜ਼ਿਆਦਾ ਅਹਿਮ ਪਰਸਨ ਰਹੇ ਨੇ ਜਿਨ੍ਹਾਂ ਨੇ ਮੈਨੂੰ ਮੋਟੀਵੇਟ ਕੀਤਾ ਹੈ। ਜਿੱਦਾਂ ਮੈਂ ਪਹਿਲੀ ਕਹਾਣੀ ਅਜੀਤ ਛਪੀ ਤੇ ਦੂਸਰੀ ਹੀ ਕਹਾਣੀ ਮੇਰੀ ਪੰਜਾਬੀ ਜਾਗਰਣ ਵਿੱਚ ਛਪ ਗਈ ਸੀ। ਉਸ ਕਹਾਣੀ ਦਾ ਨਾਮ ਸੀ ਨਵੀਂ ਕਿਰਨ। ਤੇ ਉਹਨਾਂ ਨੂੰ ਪੜ੍ਹ ਕੇ, ਉਸ ਕਹਾਣੀ ਨੂੰ ਪੜ੍ਹ ਕੇ ਉਹਨਾਂ ਨੇ ਮੇਰੇ ਨਾਲ WhatsApp ਤੇ ਕਨੈਕਟ ਹੋਏ, ਮੇਰੇ ਨਾਲ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਤੇ ਜੋ ਸ਼ਬਦਾਵਲੀ ਉਹਨਾਂ ਨੇ ਮੈਨੂੰ ਬੋਲੀ ਹੈ ਤੇ ਸ਼ਬਦਾਵਲੀ ਨਾਲ ਮੈਨੂੰ ਮੋਟੀਵੇਟ ਕੀਤਾ ਹੈ, ਉਹ ਮੇਰੇ ਅੱਜ ਤੱਕ ਜ਼ਹਿਨ ਵਿੱਚ ਹੈ ਤੇ ਉਸੇ ਚੀਜ਼ ਨੂੰ ਮੈਂ ਲੈ ਕੇ ਲਿਖਦੀ ਰਹਿੰਦੀ ਹਾਂ ਹਮੇਸ਼ਾ। ਉਹਨਾਂ ਨੇ ਮੈਨੂੰ ਖੁਦ ਕਿਹਾ ਕਿ ਕਿਰਨ, ਜਦੋਂ ਤੂੰ ਕਿਤਾਬ ਕਰਨੀ ਹੈ ਨਾ, ਤੇਰੀ ਕਿਤਾਬ ਦਾ ਮੁੱਖਬੰਧ ਮੈਂ ਕਰਨਾ ਹੈ। ਮੈਂ ਕਿਹਾ ਤੁਹਾਨੂੰ ਇਹ ਗੱਲ ਕਹਿਣ ਦੀ ਲੋੜ ਨਹੀਂ, ਮੈਂ ਹਮੇਸ਼ਾ ਤੁਹਾਡੇ ਕੋਲ ਹੀ ਆਣਾ ਤੇ ਮੈਂ ਲਿਖਾਣਾ ਵੀ ਤੁਹਾਡੇ ਕੋਲ ਹੀ ਸੀ। ਤੇ ਅੱਜ ਵੀ ਮੈਂ ਪਹਿਲਾਂ ਵੀ 2 e-books ਬਣਾਈਆਂ ਨੇ, ਇੱਕ ਕਵਿਤਾਵਾਂ ਦੀ, ਇੱਕ ਕਹਾਣੀਆਂ ਦੀ, ਤੇ ਉਹਨਾਂ ਦਾ ਮੁੱਖਬੰਧ ਵੀ ਉਹਦੇ ਕੋਲ ਹੈ, ਉਹਨਾਂ ਕੋਲ ਹੀ ਲਿਖਾਇਆ ਗਿਆ ਹੈ। ਤੇ ਹੁਣ ਜਿਹੜੀ ਅਸੀਂ ਸਾਂਝਾ ਕਾਵਿ ਸੰਗ੍ਰਹਿ ਕਰ ਰਹੇ ਹਾਂ, ਉਸਦਾ ਮੁੱਖਬੰਧ ਵੀ ਮੈਂ ਸਰ ਕੋਲ ਹੀ ਲਿਖਾਇਆ ਹੈ, ਕਿਉਂਕਿ ਉਹਨਾਂ ਨੇ ਜੋ ਸ਼ਬਦ ਕਹੇ ਨੇ ਉਹ ਮੋਟੀਵੇਟ ਕੀਤਾ ਹੈ ਮੈਨੂੰ, ਉਹ ਮੈਨੂੰ ਅੱਜ ਵੀ ਚੇਤੇ ਹੈ। ਤਾਂ ਮੈਂ ਹਮੇਸ਼ਾ ਇਹੀ ਸੋਚਦੀ ਹਾਂ ਕਿ ਕਿਸੇ ਨੂੰ ਹੱਲਾਸ਼ੇਰੀ ਜਿਹੜੀ ਆਪਾਂ ਦਿੰਦੇ ਹਾਂ ਨਾ, ਉਸਦੀ ਜ਼ਿੰਦਗੀ ਬਦਲ ਸਕਦਾ ਹੈ ਕਿਸੇ ਦੀ। ਤੇ ਉਹਨਾਂ ਨੇ ਮੇਰੀ ਜ਼ਿੰਦਗੀ ਵਿੱਚ ਇਹ ਬਹੁਤ ਹੀ ਵੱਡਾ ਅਹਿਮ ਰੋਲ ਨਿਭਾਇਆ, ਜੋ ਮੈਨੂੰ ਹੱਲਾਸ਼ੇਰੀ ਦਿੱਤੀ। ਤੇ ਕਿਉਂਕਿ ਮੈਨੂੰ ਨਹੀਂ ਸੀ ਪਤਾ ਮੈਂ ਕਿੱਦਾਂ ਦਾ ਲਿਖਦੀ ਹਾਂ, ਹਨਾ। ਉਹਨਾਂ ਨੇ ਮੈਨੂੰ ਜੋ ਹੱਲਾਸ਼ੇਰੀ ਦੇ ਕੇ ਮੋਟੀਵੇਟ ਕੀਤਾ, ਉਹਦੇ ਨਾਲ ਮੈਨੂੰ ਚਾਹ ਜਿਹਾ ਚੜ ਗਈ ਅੰਦਰੋਂ ਕਿ ਹਾਂ ਮੈਂ ਵੀ ਹੋਰ ਲਿਖਣਾ ਹੈ, ਮੈਂ ਹੋਰ ਸੋਹਣਾ ਕਰਨਾ ਹੈ ਆਪਣੇ ਆਪ ਜੀ। ਬਹੁਤ, ਇਹ ਬੜੀ ਵੱਡੀ ਗੱਲ ਹੈ ਜੀ। ਜਸਵੀਰ ਸਿੰਘ ਰਾਣਾ ਸਾਹਿਬ ਪੰਜਾਬੀ ਦਾ ਬੜਾ ਖੂਬਸੂਰਤ ਹਵਾਲਾ ਨੇ। ਪੰਜਾਬੀ ਕਹਾਣੀ ਜਸਵੀਰ ਸਿੰਘ ਰਾਣਾ ਸਾਹਿਬ ਵਰਗੇ ਮਾਂ ਬੋਲੀ ਦੇ ਪੁੱਤਰਾਂ ਪਰ ਜੀ ਰਹੀ ਹੈ, ਸਾਹ ਲੈ ਰਹੀ ਹੈ ਤੇ ਬੜੇ ਸੋਹਣੇ ਢੰਗ ਨਾਲ ਸਾਹ ਲੈ ਰਹੀ ਹੈ। ਤੇ ਉਹਨਾਂ ਦੀ ਜਿਹੜੀ ਹੱਲਾਸ਼ੇਰੀ ਜਾਂ ਉਹਨਾਂ ਨੇ ਤੁਹਾਨੂੰ ਖੂਬਸੂਰਤ ਲਫ਼ਜ਼ ਕਹੇ, ਉਹਦਾ ਨਤੀਜਾ ਹੈ ਕਿ ਤੁਹਾਡੇ ਵਰਗਾ ਇੱਕ ਬੜਾ ਖੂਬਸੂਰਤ ਕਹਾਣੀਕਾਰ ਮਾਂ ਬੋਲੀ ਨੂੰ ਲੱਭ ਗਿਆ। ਇਹ ਬਹੁਤ ਬੜੀ ਗੱਲ ਹੈ। ਇਹਦੇ ਵਿੱਚ ਜਸਵੀਰ ਸਿੰਘ ਰਾਣਾ ਸਾਹਿਬ ਦਾ ਮੁਕੰਮਲ ਮਤਲਬ ਉਹ ਹੈ ਵੀ ਜੀ, ਇਹ ਉਹਨਾਂ ਦਾ ਹੱਥ ਹੈ ਇਹਦੇ ਵਿੱਚ। ਅੱਛਾ, ਇਹ ਸਾਡੇ ਪੰਜਾਬ ਦੀ ਤੁਹਾਡੀਆਂ ਜਿਹੜੀਆਂ ਕਹਾਣੀਆਂ ਨੇ, ਇਹਦੇ ਵਿੱਚ ਕੀ ਜ਼ਿਆਦਾ ਤੁਸੀਂ ਮੈਸੇਜ ਦਿੰਦੇ ਹੋ? ਮਤਲਬ ਤੁਸੀਂ ਔਰਤ ਦੇ ਬਾਰੇ ਬੜਾ ਲਿਖਦੇ ਹੋ, ਸੋਸਾਇਟੀ ਵਿੱਚ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਬਾਰੇ ਬੜਾ ਡਿਸਕਸ ਕਰਦੇ ਹੋ। ਆਪਣੀ ਤੁਸੀਂ ਦੱਸੋ, ਤੁਸੀਂ ਆਪਣੀ ਜ਼ਬਾਨੀ ਦੱਸੋ, ਮੈਂ ਤਾਂ ਕਿ ਸਾਡੇ ਦੇਖਣ ਵਾਲੇ ਜਾਣ ਸਕਣ ਵੀ ਤੁਹਾਡਾ ਕੀ ਮੌਜੂ ਹੁੰਦਾ ਹੈ ਕਹਾਣੀਆਂ ਦਾ। ਮੈਂ ਇਹ ਨਹੀਂ ਹੁੰਦਾ ਕਿ ਹਾਂ ਮੈਂ ਅੱਜ ਕੁਛ ਲਿਖਣਾ ਹੀ ਲਿਖਣਾ ਹੈ। ਜਦੋਂ ਕੋਈ ਗੱਲ ਮੇਰੇ ਦਿਲ ਤੇ ਦਿਮਾਗ ਤੇ ਟੱਚ ਕੀਤੀ, ਸ਼ਬਦਾਂ ਵਿੱਚ ਪਰੋਨੇ ਆ। ਜਦੋਂ ਮੈਂ ਇੱਥੇ ਆ ਕੇ ਦੇਖਦੀ ਹਾਂ ਵੀ ਸੋਸ਼ਲ ਡਿਸਟੈਂਸ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹਨਾਂ ਲੋਕਾਂ ਦੀ ਸੋਚ, ਇਹਨਾਂ ਲੋਕਾਂ ਦਾ ਆਪਣੇ ਸਾਹਿਤ ਪ੍ਰਤੀ ਪਿਆਰ, ਤੇ ਜਦੋਂ ਮੈਂ ਆਪਣੇ ਲੋਕਾਂ ਦਾ ਦੇਖਦੀ ਹਾਂ, ਆਪਣੇ ਉੱਥੇ ਸੋਸ਼ਲ ਦਾ ਦੇਖਦੀ, ਸਮਾਜਿਕ ਪੱਧਰ ਤੇ ਅੱਜ ਅਸੀਂ ਕੀ ਕਰ ਰਹੇ ਹਾਂ, ਸਾਡੀ ਨੌਜਵਾਨ ਪੀੜ੍ਹੀ ਕੀ ਕਰ ਰਹੀ ਹੈ, ਉਦੋਂ ਬਹੁਤ ਦੁੱਖ ਲੱਗਦਾ ਹੈ। ਤੇ ਉਦੋਂ ਸੋਚਦੇ ਹਾਂ ਕਿ ਕਿਉਂ ਨਾ ਛੋਟਾ ਜਿਹਾ ਮੈਸੇਜ ਕਿਸੇ ਵੀ ਤਰੀਕੇ ਨਾਲ ਦਿੱਤਾ ਜਾਵੇ, ਤਾਂ ਕਿ ਬੇਸ਼ੱਕ 2 ਜਾਣਿਆਂ ਨੂੰ ਸਮਝ ਆ ਜਾਵੇ, ਪਰ ਸ਼ਾਇਦ ਕਿਸੇ ਦੀ ਜ਼ਿੰਦਗੀ, ਕਿਸੇ ਦੀ ਸੋਚ ਇੱਕ ਹੋਰ ਮੋੜ ਦੇਵੇ ਤੇ ਉਸ ਦੀ ਜ਼ਿੰਦਗੀ ਸਹੀ ਟਰੈਕ ਤੇ ਆ ਜਾਵੇ। ਜਾਗਰਣ ਤੋਂ ਮੈਨੂੰ ਕਈ ਲੋਕਾਂ ਨੇ ਮੈਸੇਜ ਕੀਤੇ ਵੀ ਤੁਹਾਡੇ ਵਾਰਤਕ ਪੜ੍ਹ ਕੇ ਸੱਚੀ ਬਹੁਤ ਸੋਹਣਾ ਲੱਗਾ ਤੇ ਅਸੀਂ ਆਪਣੀ ਸੋਚ ਬਦਲ ਲਈ। ਜਦੋਂ ਕੋਈ ਲੋਕ ਇਸ ਤਰ੍ਹਾਂ ਫੀਡਬੈਕ ਦਿੰਦੇ ਨਾ ਤਾਂ ਸੱਚੀ ਬਹੁਤ ਵਧੀਆ ਲੱਗਦਾ ਹੈ। ਬੇਸ਼ੱਕ 2 ਲੋਕ ਨੇ, 3 ਲੋਕ ਨੇ, ਪਰ ਕਿਸੇ ਦੀ ਜ਼ਿੰਦਗੀ ਨੂੰ ਤੁਸੀਂ ਕਦੋਂ ਸਵਾਰ ਦਿੰਦੇ ਹੋ,
ਕਿਸੇ ਦੀ ਸੋਚ ਬਦਲਣ ਵਿੱਚ ਕਾਮਯਾਬ ਹੋ ਜਾਂਦੇ ਹੋ ਨਾ, ਤੇ ਉਹ ਲਿਖਿਆ ਜੋ ਹੈ ਸਫਲ ਹੋ ਜਾਂਦਾ ਹੈ। ਤੇ ਕਦੋਂ ਮੈਂ ਇੱਥੇ ਦੇਖਦੀ ਹਾਂ ਕਿ ਇੱਥੋਂ ਦੇ ਨੌਜਵਾਨ ਪੜ੍ਹਦੇ ਨੇ, ਬੁੱਕਸ ਨਾਲ ਜੁੜੇ ਨੇ, ਇੱਥੇ ਮੈਂ ਕਿਸੇ ਤੋਂ ਵੀ ਪੁੱਛ ਲੈਣਾ ਹਰ ਦੂਸਰੇ ਬੰਦੇ ਦੀ ਕਹਿਣਗੇ ਹੌਬੀ ਆ ਰੀਡਿੰਗ ਹੈ ਜੀ, ਰੀਡਿੰਗ। ਪਰ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਰੀਡਿੰਗ ਹੁੰਦੀ ਕੀ ਹੈ, ਸਾਹਿਤ ਨਾਲ ਪਤਾ ਹੀ ਨਹੀਂ ਹੈ। ਉਹਨਾਂ ਨੂੰ ਅੱਜ ਇਹ ਪਤਾ ਕਿ ਕਿਹੜੇ ਗਾਇਕ ਦਾ ਕਿਹੜਾ ਗਾਣਾ ਆਇਆ ਤੇ ਕਿਹਦੇ ਨਾਲ ਲੜਾਈਆਂ ਹੋ ਰਹੀਆਂ ਨੇ, ਉਹਨਾਂ ਨੂੰ ਇਹ ਪਤਾ ਹੈ। ਉਹਨਾਂ ਨੂੰ ਇਹ ਨਹੀਂ ਪਤਾ ਕਿ ਕੌਣ ਪੰਜਾਬੀ ਦਾ ਸਾਹਿਤ ਵਿੱਚ ਕੀ ਕਰ ਰਿਹਾ, ਜਾਂ ਪੰਜਾਬ ਦੇ ਹੋਰ ਮੁੱਦੇ ਕੀ ਹੈ, ਸਾਡੇ ਦੇਸ਼ ਦੇ ਹੋਰ ਮੁੱਦੇ ਵੀ ਕੀ ਨੇ, ਹੋਰ ਸਮੱਸਿਆਵਾਂ ਵੀ ਕੀ ਨੇ, ਸਾਨੂੰ ਨਹੀਂ ਪਤਾ। ਉਹ ਕਦੋਂ ਇਹ ਚੀਜ਼ਾਂ ਨੂੰ ਮਹਿਸੂਸ ਕਰਦੇ ਆ ਤੇ ਉਹ ਫਿਰ ਲਿਖਿਆ ਜਾਂਦਾ ਹੈ ਜੀ। ਵਾਹ, ਬਹੁਤ ਸੋਹਣੀ ਗੱਲ ਕੀਤੀ ਜੀ। ਇੰਨੀ ਥੋੜੀ ਯੰਗ ਉਮਰ ਦੇ ਵਿੱਚ ਬਹੁਤ ਵੱਡੀਆਂ ਤੁਸੀਂ ਗੱਲਾਂ ਕਰਦੇ ਹੋ। ਹਾਂਜੀ, ਬਹੁਤ ਵੱਡੀਆਂ ਸਿਆਣੀਆਂ ਆ ਗਈਆਂ, ਬਹੁਤ ਬਾਬੀਆਂ ਆ ਗਈਆਂ, ਬਹੁਤ ਸਾਰੀਆਂ ਗੱਲਾਂ। ਜਿਉਂਦੇ ਰਹੋ ਤੁਸੀਂ, ਹਮੇਸ਼ਾ ਸਲਾਮਤ ਰਹੋ। ਕਹਿ ਦਿੰਦੇ ਪਤਾ ਨਹੀਂ, ਪਰ ਨਹੀਂ ਜੀ, ਮੈਂ ਤਾਂ ਮੈਨੂੰ ਲੱਗਦਾ ਹੈ ਕਿ ਸਾਡੇ ਜੀ, ਤੁਹਾਨੂੰ ਕੀ ਲੱਗਦਾ ਜੀ? ਤੁਸੀਂ ਗੱਲ ਮੈਨੂੰ ਲੱਗਦਾ ਹੈ ਕਿ ਸਾਡੇ ਘਰ ਦਾ ਮਾਹੌਲ ਵੀ ਸਾਨੂੰ ਬਹੁਤ ਕੁਝ ਬਣਾਉਂਦਾ ਹੈ, ਜੋ ਅਸੀਂ ਆਪਣੇ ਮਾਂ-ਬਾਪ ਤੋਂ ਸਿੱਖਦੇ ਹਾਂ, ਸਾਨੂੰ ਉਹ ਵੀ ਬਹੁਤ ਕੁਝ ਦਿੰਦਾ ਹੈ ਜੀ। ਇਹ ਵਾਕਈ ਜੀ ਬਹੁਤ ਬੜੀਆਂ ਦਾਨਿਸ਼ ਭਰੀਆਂ ਗੱਲਾਂ ਨੇ। ਬਲਕਿ ਉਹ ਕਹਿੰਦੇ ਹੁੰਦੇ ਨੇ ਕਿ ਸੂਰਜ ਭਰੀਆਂ ਅੱਖਾਂ ਦੇ ਨਾਲ ਜੋ ਪੜ੍ਹ ਲੈਂਦਾ ਬੰਦਾ, ਉਹ ਫਿਰ ਤੁਹਾਡੇ ਵਰਗੀਆਂ ਗੱਲਾਂ ਹੀ ਕਰਦਾ ਹੈ। ਹਾਂਜੀ, ਦਿਨਾਈ ਦੀਆਂ ਗੱਲਾਂ ਹੀ ਕਰਦਾ ਹੈ। ਬਹੁਤ ਸੋਹਣੀ ਗੱਲ ਹੈ। ਅੱਛਾ, ਇਹ ਆਖਰੀ ਪ੍ਰੋਗਰਾਮ, ਤੁਹਾਡਾ ਵਕਤ ਅਸੀਂ ਜ਼ਿਆਦਾ ਨਹੀਂ ਲਵਾਂਗੇ, ਪ੍ਰੋਗਰਾਮ ਦੇ ਅੰਤ ਵੱਲ ਜਾ ਰਹੇ ਹਾਂ। ਮੈਂ ਤੁਹਾਡੇ ਕੋਲ ਇਹ ਪੁੱਛਾਂਗਾ ਕਿ ਜਿਹੜੇ ਪੰਜਾਬੀ ਤੁਹਾਡੇ ਕੋਲ ਉੱਥੇ ਤੁਹਾਡੇ ਮੁਲਕ ਜਿੱਥੇ ਤੁਸੀਂ ਰਹਿ ਰਹੇ ਹੋ, ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ, ਉੱਥੇ ਵਸਦੇ ਪਏ ਨੇ, ਉਹ ਆਪਣੇ ਪੰਜਾਬੀ ਸੱਭਿਆਚਾਰ ਨਾਲ ਕਿੰਨਾ ਕੁ ਜੁੜੇ ਨੇ, ਕਿ ਉੱਥੋਂ ਦਾ ਜਿਹੜਾ ਇੱਕ ਉਹਨਾਂ ਦਾ ਆਪਣਾ ਇੱਕ ਫਿਜ਼ੀਕਲ ਕਲਚਰ ਹੈ, ਉਹਨੇ ਕਿੰਨਾ ਕੁ ਮੁਤਾਸਰ ਕੀਤਾ ਹੈ ਪੰਜਾਬੀਅਤ ਨੂੰ ਉੱਥੇ ਰਹਿੰਦੇ ਲੋਕਾਂ ਦੇ ਵਿੱਚ? ਜੀ, ਇੱਕ ਤਾਂ ਮੈਂ ਕਹਿਣਾ ਚਾਹਾਂਗੀ, ਇੱਥੇ ਆਸਟ੍ਰੇਲੀਆ ਵਿੱਚ ਤਾਂ ਇੰਨੇ ਜ਼ਿਆਦਾ ਪੰਜਾਬੀ ਨਹੀਂ ਨੇ ਜਿੰਨਾ ਕਿ ਬਾਹਰ ਆਪਣੇ ਕੈਨੇਡਾ, ਇੰਗਲੈਂਡ ਵਿੱਚ ਲਾ ਲਓ ਜਿਸ ਹਿਸਾਬ ਨਾਲ, ਪਰ ਕਾਫੀ ਹੱਦ ਤੱਕ ਨੇ ਇੱਥੇ ਵੀ ਪੰਜਾਬੀ। ਇੱਥੇ ਦੇ ਲੋਕਾਂ ਨੇ ਫਿਰ ਵੀ ਆਪਣਾ ਕਲਚਰ ਬਹੁਤ ਸੰਭਾਲਿਆ ਹੋਇਆ ਹੈ। ਇੱਥੇ ਕਿੱਦਾਂ ਇੱਕ ਦੂਸਰੇ ਦੇ ਘਰ ਜਾਣਾ ਹੈ, ਪੰਜਾਬੀ ਸੂਟ ਪਾਉਂਦੇ ਨੇ, ਗੁਰਦੁਆਰੇ ਜਾਂਦੇ ਨੇ, ਪੰਜਾਬੀ ਸੂਟ ਪਾਉਂਦੇ ਨੇ, ਪੰਜਾਬੀ ਵਿੱਚ ਆਪਸ ਵਿੱਚ ਗੱਲਾਂ ਕਰਦੇ ਨੇ। ਮੇਰੇ ਮਾਮਾ ਜੀ ਸ਼ੁਰੂ ਤੋਂ ਫੈਮਿਲੀ, ਉਹਨਾਂ ਦੀ ਸਾਰੇ ਇੱਧਰ ਹੈ, ਬੱਚੇ ਇੱਥੋਂ ਦੇ ਜੰਮਪਲ ਨੇ, ਉਹਨਾਂ ਨੂੰ ਪੰਜਾਬੀ ਸਿਖਾਈ ਹੈ। ਅਸੀਂ ਇੱਕ ਦੂਸਰੇ ਨਾਲ ਕਦੋਂ ਗੱਲ ਕਰਦੇ, ਇੱਕ ਦੂਸਰੇ ਦੇ ਘਰ ਜਾਂਦੇ ਹਾਂ, ਬਿਲਕੁਲ ਪੰਜਾਬੀ 'ਚ ਗੱਲ ਕਰਦੇ ਹਾਂ। ਤਾਂ ਪੰਜਾਬੀ ਨੂੰ ਬਹੁਤ ਪਿਆਰ ਨਾਲ ਸੰਭਾਲਿਆ ਹੋਇਆ ਹੈ ਅਸੀਂ ਸਾਰਿਆਂ ਨੇ, ਤੇ ਬਿਲਕੁਲ ਵੀ ਟੁੱਟੇ ਨਹੀਂ ਆ, ਕਿਉਂਕਿ ਪਿਛੋਕੜ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ, ਕਦੇ ਵੀ ਮਾਂ ਬੋਲੀ ਤੋਂ ਟੁੱਟਿਆ ਨਹੀਂ ਜਾ ਸਕਦਾ। ਕਿ ਜੀ ਤੁਸੀਂ ਰੱਬ ਕਰੇ ਇਸੇ ਤਰ੍ਹਾਂ ਹੀ ਆਪਣੀ ਮਾਂ ਬੋਲੀ ਨਾਲ ਜੁੜੇ ਰਹੋ, ਇਸੇ ਤਰ੍ਹਾਂ ਹੀ ਤੁਸੀਂ ਉਹਦੇ ਵਿੱਚ ਲਿਖਦੇ ਰਹੋ, ਕਿ ਤੁਹਾਡੇ ਵਰਗੇ ਜਿਹੜੇ ਪੰਜਾਬੀ ਬਾਹਰ ਵਸਦੇ ਨੇ, ਉਹ ਅਗਰ ਇਹ ਸਾਰੇ ਸੋਚਣ ਲੱਗ ਪੈਣ ਕਿ ਸਾਡੀ ਮਾਂ ਬੋਲੀ ਨੂੰ, ਸਾਡੇ ਸੱਭਿਆਚਾਰ ਨੂੰ, ਨਾ ਕਿਸੇ ਪੰਜਾਬੀ ਨੂੰ, ਨਾ ਪੰਜਾਬੀਅਤ ਨੂੰ ਕੋਈ ਖਤਰਾ ਨਹੀਂ, ਨਾ ਪੰਜਾਬ ਨੂੰ ਕੋਈ ਖਤਰਾ ਨਹੀਂ ਹੈਗਾ। ਹਮੇਸ਼ਾ ਤੁਸੀਂ ਜੁੜਦੇ ਰਹੋ, ਤੁਸੀਂ ਆਪਣੇ ਇਸ ਕੰਮ ਨੂੰ ਲੱਗੇ ਰਹੋ, ਇਸ ਰਾਹ ਨੂੰ ਲੱਗੇ ਰਹੋ। ਅੱਜ ਸਾਡੇ ਨਾਲ ਜੀ ਬੜੇ ਖੂਬਸੂਰਤ ਲਹਿਜੇ ਦੇ ਕਹਾਣੀਕਾਰ, ਬੜੀਆਂ ਖੂਬਸੂਰਤ ਛੋਟੀਆਂ ਕਹਾਣੀਆਂ ਲਿਖਦੇ ਨੇ, ਕਿਰਨਪ੍ਰੀਤ ਕੌਰ ਜੀ ਸਾਡੇ ਨਾਲ ਮੌਜੂਦ ਸਨ। ਸਾਡੇ ਬੜੇ ਚੰਗੇ ਭਾਗ ਨੇ, ਅਸੀਂ ਬੜੀ ਖੁਸ਼ੀ ਮਹਿਸੂਸ ਕੀਤੀ ਅੱਜ ਉਹਨਾਂ ਨਾਲ ਗੱਲ ਕਰਕੇ, ਉਹਨਾਂ ਨੇ ਸਾਡੇ ਲਈ ਸਪੈਸ਼ਲ ਟਾਈਮ ਕੱਢਿਆ। ਕਿਰਨਪ੍ਰੀਤ ਜੀ, ਅਸੀਂ ਪ੍ਰੋਗਰਾਮ ਦਾ ਵਕਤ ਖਤਮ ਹੋਣ ਜਾ ਰਿਹਾ, ਤੁਹਾਡੀ ਇਜਾਜ਼ਤ ਨਾਲ ਅਸੀਂ ਪ੍ਰੋਗਰਾਮ ਦੇ ਵੱਲ ਐਂਡ ਵੱਲ ਜਾ ਰਹੇ ਹਾਂ। ਤੇ ਕੀ ਸੁਨੇਹਾ ਦਿਓਗੇ ਪੰਜਾਬੀਆਂ ਨੂੰ, ਜਗ ਪੱਧਰ ਤੇ ਵਸਦੇ ਪੰਜਾਬੀਆਂ ਨੂੰ, ਕੀ ਕਹਿਣਾ ਚਾਹੋਗੇ ਤੁਸੀਂ? ਬਸ ਦੋ ਛੋਟੇ ਜਿਹੇ ਲਫ਼ਜ਼ ਕਹਿਣਾ ਚਾਹੂੰਗੀ। ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰੋ। ਇਹ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਥੋੜਾ ਇਸ ਵੱਲ ਵੀ ਧਿਆਨ ਦੇਣ, ਆਪਣੇ ਸਾਹਿਤ ਤੇ ਆਪਣੇ ਹੋਰ ਮੁੱਦਿਆਂ ਵੱਲ ਵੀ ਧਿਆਨ ਦੇਣ। ਇਕੱਲੇ ਆਪਾਂ ਸਿੰਗਰਾਂ, ਨਾਟਕਾਂ, ਫਿਲਮਾਂ ਪਿੱਛੇ ਹੀ ਨਾ ਰਹਿ ਜਾਈਏ, ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਈਏ ਤੇ ਸਾਡਾ ਕੋਈ ਵੀ ਕੁਝ ਵੀ ਵਿਗਾੜ ਨਹੀਂ ਸਕਦਾ। ਸਾਡੀ ਮਾਂ ਬੋਲੀ ਇਸੇ ਤਰ੍ਹਾਂ ਆਬਾਦ ਰਹੇਗੀ। ਬਹੁਤ ਖੂਬਸੂਰਤ ਸੁਨੇਹਾ ਦਿੱਤਾ ਜੀ ਤੁਸੀਂ ਨੇ, ਤੇ ਹਮੇਸ਼ਾ ਤੁਸੀਂ ਸਲਾਮਤ ਰਹੋ, ਮਾਂ ਬੋਲੀ ਦੀ ਖਿਦਮਤ ਕਰਦੇ ਰਹੋ, ਜਿਉਂਦੇ ਰਹੋ। ਤੁਸੀਂ ਇੱਕ ਮਿਸਾਲ ਹੋ ਉਹਨਾਂ ਪੰਜਾਬੀ ਭੈਣਾਂ ਲਈ ਜਿਹੜੀਆਂ ਕਲਮ ਕਿਤਾਬ ਨਾਲ ਨਹੀਂ ਜੁੜੀਆਂ ਹੋਈਆਂ। ਉਹ ਤੁਹਾਡਾ ਪ੍ਰੋਗਰਾਮ ਦੇਖਣਗੀਆਂ, ਉਹ ਲੋਕ ਦੇਖਣਗੇ, ਜ਼ਰੂਰ ਮੁਤਾਸਰ ਹੋਣਗੇ ਤੁਹਾਡੇ ਤੋਂ ਕਿ ਤੁਸੀਂ ਕਿੰਨਾ ਸੋਹਣਾ, ਇੰਨੀ ਥੋੜੀ ਉਮਰ 'ਚ ਕਿੰਨਾ ਸੋਹਣਾ ਲਿਖਿਆ ਹੈ। ਡਾਕਟਰ ਜ਼ਨਫਰ ਬੁਖਾਰੀ ਪੰਜਾਬ ਪਾਕਿਸਤਾਨ ਤੋਂ ਇਜਾਜ਼ਤ ਚਾਹੁੰਦਾ ਹੈ। ਅੱਲਾ ਨੇ ਚਾਹਿਆ ਕਿਸੇ ਹੋਰ ਤੁਹਾਡਾ ਵੀ ਸ਼ੁਕਰੀਆ ਡਾਕਟਰ। ਬਹੁਤ ਸ਼ੁਕਰੀਆ ਜੀ। ਕਿਸੇ ਹੋਰ ਜੀਨੀਅਸ ਪੰਜਾਬੀ ਨੂੰ ਲੈ ਕੇ, ਕਲਮ ਕਿਤਾਬ ਨਾਲ ਜੁੜੇ ਪੰਜਾਬੀ ਨੂੰ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ। ਰੱਬ